अस्सलाम वालेकुम, सत श्री अकाल जी। उम्मीद करना सारे ठीक होवोगे। अच्छा जी, इसके दा दूसरा पार्ट और फिर वही चीज़ां कि नਵੇਂ स्टूडेंट ਜਦੋਂ ਤਿਆਰੀ ਸ਼ੁਰੂ ਕਰਦੇ ਹੋ 2-4 ਦਿਨ ਸਮਝ ਕੋਈ ਨਹੀਂ ਆਉਂਦੀ। ਇਸ ਚੀਜ਼ ਤੋਂ ਪਰੇਸ਼ਾਨ ਨਾ ਹੋਇਆ ਕਰੋ। ਇਹ ਚੀਜ਼ ਸਾਰਿਆਂ ਨਾਲ ਹੁੰਦੀ ਹੈ। 2 ਦਿਨ 4 ਦਿਨ ਹਫਤਾ ਸਮਝ ਨਹੀਂ ਆਉਂਦੀ। ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ, ਤਰੀਕੇਕਾਰ ਦਾ ਪਤਾ ਲੱਗੇਗਾ ਵੀ ਕੀ ਤਰੀਕਾਕਾਰ ਹੈ ਇਸ ਲਾਇਸੈਂਸ ਨੂੰ ਪੜ੍ਹਨਾ ਕਿਸ ਤਰ੍ਹਾਂ ਵੇ, ਸਮਝਣਾ ਕਿਸ ਤਰ੍ਹਾਂ ਵੇ, ਗੱਲਾਂ ਇਹ ਕਿਸ ਤਰ੍ਹਾਂ ਦੀਆਂ ਕਰਦਾ ਹੈ। ਜੈਸੇ ਜੈਸੇ ਇਹ ਚੀਜ਼ਾਂ ਤੁਹਾਨੂੰ ਸਮਝ ਆਵੇਗੀ ਫਿਰ ਤੁਹਾਡੇ ਵਾਸਤੇ ਆਸਾਨੀ ਹੁੰਦੀ ਜਾਏਗੀ। ਐਪਲੀਕੇਸ਼ਨ ਵੈਬ 'ਤੇ ਜ਼ਰੂਰ ਕਰੋ। ਉਹਦੇ ਤੋਂ ਬਿਨਾਂ ਤੁਹਾਡਾ ਲਾਇਸੈਂਸ ਨਹੀਂ ਹੋਣਾ ਅਗਰ ਤੁਸੀਂ ਮਤਲਬ ਇੱਥੋਂ ਪੜ੍ਹ ਰਹੇ ਹੋ ਤੇ। ਔਰ ਕੋਈ ਸਟੂਡੈਂਟ ਜਿਹੜੇ ਨੇ ਉਹ ਇਸ ਚੀਜ਼ ਤੋਂ ਕਨਫਿਊਜ਼ ਹੋ ਜਾਂਦੇ ਨੇ ਕਿ ਪਤਾ ਨਹੀਂ ਹੁਣ ਵੀਡੀਓ ਪੁਰਾਣੀਆਂ ਅਪਲੋਡ ਹੋਈਆਂ ਨੇ, ਕੋਰਸ ਹੈ ਵੇ ਜਾਂ ਚੇਂਜ ਹੋ ਗਿਆ, ਜਾਂ ਅਸੀਂ ਇੱਥੋਂ ਪੜ੍ਹ ਕੇ ਸਾਰਾ ਕਰ ਵੀ ਸਕਦੇ ਹਾਂ ਕਿ ਨਹੀਂ। ਇੱਕ ਤੇ ਇਹ ਚੀਜ਼ ਪੂਰਾ ਕੋਰਸ ਇੱਥੇ ਅਪਲੋਡ ਹੈ, ਜਿੰਨਾ ਵੀ ਹੈ ਇਹੀ ਕੋਰਸ ਹੈ, ਇਹਦੇ ਵਿੱਚੋਂ ਤੁਹਾਡਾ ਐਗਜ਼ਾਮ ਆਉਣਾ ਹੈ। ਤੇ ਕੋਰਸ ਚੇਂਜ ਕੋਈ ਨਹੀਂ ਹੋਇਆ। ਜਦੋਂ ਚੇਂਜ ਹੋਵੇਗਾ ਮੈਂ ਤੁਹਾਨੂੰ ਖੁਦ ਉਹ ਦੱਸ ਦੇਵਾਂਗਾ। ਔਰ ਇਨਸ਼ਾਅੱਲਾ ਜਿਹੜਾ ਵੀ ਕੋਰਸ ਆਵੇਗਾ ਉਹ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਜਲਦੀ ਤੋਂ ਜਲਦੀ ਇਸ ਚੈਨਲ ਤੇ ਅਪਲੋਡ ਹੋਵੇ। ਤੇ ਹਲੇ ਫਿਲਹਾਲ ਕੋਈ ਕਿਸੇ ਨੂੰ ਪਤਾ ਨਹੀਂ ਵੀ ਕੋਰਸ ਚੇਂਜ ਹੋ ਰਿਹਾ ਨਹੀਂ ਹੋ ਰਿਹਾ, ਕਦੋਂ ਹੋ ਰਿਹਾ। ਹਲੇ ਸਭ ਹਵਾਈ ਗੱਲਾਂ ਨੇ, ਕੋਈ ਕਿਸੇ ਨੂੰ ਪੱਕੀ ਖਬਰ ਨਹੀਂ, ਕਿਉਂਕਿ ਬੜੇ ਸਾਲਾਂ ਤੋਂ ਚੇਂਜ ਪਿਆ ਹੁੰਦਾ ਹੈ ਤੇ ਹਲੇ ਵੀ ਕੋਈ ਕਿਸੇ ਨੂੰ ਪੱਕਾ ਪਤਾ ਨਹੀਂ। ਬਹਰਹਾਲ ਜਦੋਂ ਵੀ ਇਹ ਚੇਂਜ ਕਰਨ ਦੀ ਹੁਣ ਇਹ ਤੇ ਹੋਣਾ ਨਹੀਂ, ਅੱਗੇ ਵੀ ਬੜੀ ਵਾਰ ਦੱਸਿਆ ਇਹ ਤੇ ਹੈ, ਇਸ ਤਰ੍ਹਾਂ ਤੇ ਹੋਣਾ ਨਹੀਂ ਵੀ ਹੁਣ ਉੱਠੇ ਨੇ ਤੇ ਸੁਬਾਹ ਹੁਣ ਆ ਦਿੱਤਾ ਠੀਕ ਹੈ ਜੀ ਕੋਰਸ ਚੇਂਜ ਹੈ। ਉਹ ਇੱਕ ਟਾਈਮ ਦੇਣ ਦੇ, ਮਹੀਨਾ ਦੇਣ, 2 ਮਹੀਨੇ, 3 ਮਹੀਨੇ, ਠੀਕ ਹੈ, ਦੱਸਣ ਦੇ। ਤੇ ਬਾਕੀ ਅਗਰ ਚੇਂਜ ਹੁੰਦਾ ਵੀ ਹੈ, ਚੇਂਜ ਹੋਵੇ ਵੀ ਤੇ ਇਹਦਾ ਇਹ ਮਤਲਬ ਨਹੀਂ ਉਹ ਸਾਰੇ ਹੀ ਚੇਂਜ ਹੋਣਾ। ਉਹਦੇ ਵਿੱਚੋਂ ਕੁਝ ਸਵਾਲ ਹੀ ਚੇਂਜ ਹੋਣ ਦੇ, ਬਿਲਕੁਲ ਸਾਰਾ ਚੇਂਜ ਨਹੀਂ ਹੋਣਾ। ਅਗਰ ਫਾਰ ਐਗਜ਼ਾਮਪਲ ਕਿਸੇ ਪੜ੍ਹਿਆ ਵੀ ਹੈ ਤੇ ਉਹਦਾ ਉਹਨੂੰ ਨੁਕਸਾਨ ਨਹੀਂ ਹੋਣ ਲੱਗਾ, ਫਾਇਦਾ ਹੀ ਹੋਵੇਗਾ। ਤੇ ਕੋਰਸ ਜਿਹੜਾ ਨਵਾਂ ਵੀ ਆਉਣਾ ਹੈ ਉਹ ਗੱਲਾਂ ਤੇ ਇਹਦੇ ਬਾਰੇ ਹੀ ਹੋਣੀਆਂ ਨੇ, ਉਹਦੀ ਵੀ ਜਿਹੜੀ ਮਤਲਬ ਸਾਨੂੰ ਸਮਝ ਆਉਣੀ ਹੈ ਜੋ ਕੁਝ ਵੀ ਆਵੇਗਾ। ਠੀਕ ਹੈ, ਤੇ ਚਲੋ ਜੀ 15 ਨੰਬਰ ਸਵਾਲ, ਸੌਰੀ 15 नहीं 15 पढ़ लिया 16 नंबर। La corsia di accelerazione ਜਿਹੜਾ corsia di accelerazione में viene utilizzata ਕਹਿੰਦਾ ਇਸਤੇਮਾਲ ਹੁੰਦਾ ਹੈ per aumentare la velocità speed ਵਧਾਣੇ ਦੇ ਲਈ। vero, ਅੱਛਾ ਜੀ ਨਾ ਫਾਲਸੋ ਕੀਤਾ ਲੇਕਿਨ vero ਹੈ। ਹੁਣ corsia di accelerazione ਵੇਖੋ ਕਿਹਦੇ ਵਿੱਚ ਐਂਟਰ ਹੋਣੇ ਵਾਸਤੇ ਹੁੰਦਾ ਹੈ, ਆਟੋਸਟਰਾਦੇ ਵਿੱਚ ਔਰ ਸਟਰਾਦਾ ਐਕਸਟਰਮਾਨੇ ਪ੍ਰਿੰਸੀਪਾਲੇ ਦੇ ਵਿੱਚ। ਹੁਣ ਇਹਨਾਂ ਸੜਕਾਂ ਦੇ ਉੱਤੇ ਸਪੀਡ ਜਿਹੜੀ ਹੈ ਗੱਡੀਆਂ ਦੀ ਜ਼ਿਆਦਾ ਹੁੰਦੀ ਹੈ ਤੇ ਕੁਰਸੀਆ ਦੀ ਐਕਸਲਰੇਸ਼ਨ ਇਸੇ ਵਾਸਤੇ ਹੁੰਦਾ ਹੈ ਕਿ ਜਦੋਂ ਤੁਸੀਂ ਐਂਟਰ ਹੋਵੋ ਤੇ ਆਪਣੀ ਗੱਡੀ ਦੀ ਸਪੀਡ ਵੀ ਵਧਾ ਲਓ ਤਾਂ ਕਿ ਜਿਹੜੀਆਂ ਗੱਡੀਆਂ ਉੱਤੇ ਸਪੀਡ ਵਿੱਚ ਆਉਂਦੀਆਂ ਨੇ ਪਈਆਂ ਉਹਨਾਂ ਨਾਲ ਕੋਈ ਐਕਸੀਡੈਂਟ ਦਾ ਖਤਰਾ ਨਾ ਬਣੇ। ਫਾਰ ਐਗਜ਼ਾਮਪਲ ਪਿੱਛੋਂ ਗੱਡੀ ਸਪੀਡ ਤੇ ਪਈ ਹੁੰਦੀ ਹੈ, ਅਸੀਂ ਬਿਲਕੁਲ ਮੱਠੀ ਜੀ ਸਪੀਡ ਤੇ ਰਹਿ ਕੇ ਐਂਟਰ ਹੋ ਜਾਂਦੇ ਹਾਂ ਤੇ ਜ਼ਹਿਰੀ ਗੱਲ ਐਕਸੀਡੈਂਟ ਹੋਣ ਦਾ ਖਤਰਾ ਹੈ। ਤੇ ਇਹ ਸਪੀਡ ਵਧਾਣੇ ਦੇ ਵੀ ਕੰਮ ਆਉਂਦਾ ਕਿ ਤੁਸੀਂ ਸਪੀਡ ਵਧਾ ਕੇ ਦੂਸਰੀਆਂ ਗੱਡੀਆਂ ਦੇ ਨਾਲ ਜਿਹੜਾ ਉਹ ਮਿਲ ਜਾਵੋ। ਠੀਕ ਹੈ, ਐਂਟਰ ਹੋਣੇ ਦੇ ਵੀ ਕੰਮ ਆਉਂਦਾ ਹੈ, ਐਂਟਰ ਹੋਣੇ ਵਾਸਤੇ ਵੀ ਹੁੰਦਾ ਔਰ ਸਪੀਡ ਵਧਾਣੇ ਵਾਸਤੇ ਵੀ ਹੁੰਦਾ। ਇਹਨਾਂ ਦੋਵਾਂ ਚੀਜ਼ਾਂ ਦਾ ਖਿਆਲ ਰੱਖਣਾ। 17 ਨੰਬਰ ਸੌਖਾ ਸਵਾਲ। Il segnale raffigurato è ਨਿਸ਼ਾਨ ਦਿਖਾਇਆ ਗਿਆ ਹੈ, ਇਹ un segnale di precedenza ਕਹਿੰਦਾ ਹੈ, precedenza ਨਿਸ਼ਾਨ ਹੈ vero। 18 ਨੰਬਰ ਦਲੀਆਂ ਤੋਰੀ ਆ ਗਈਆਂ ਨੇ। I delineatori raffigurati, delineatori ਦਿਖਾਈਆਂ ਗਈਆਂ ਨੇ sono posti ai lati della carreggiata ਕਹਿੰਦਾ carreggiate ਦੀ ਸਾਈਡਾਂ ਤੇ ਲੱਗੀਆਂ ਨੇ nelle strade a senso unico ਸੜਕ ਦੇ ਵਿੱਚ। ਫਾਲਸੋ ਜੀ ਦੋ ਕਲਰ ਆਏ ਨੇ, ਦੋ ਕਲਰ ਦਾ ਮਤਲਬ ਬਈ ਇਹ doppio senso ਹੁੰਦੇ ਨੇ, ਇਹ ਸੌਖੀ ਨਿਸ਼ਾਨੀ। 19 ਨੰਬਰ sulla distanza di sicurezza ਕਹਿੰਦਾ ਫਾਸਲੇ ਦੇ ਉੱਤੇ influisce ਅਸਰ ਪੈਂਦਾ। il numero di marce del cambio di velocità ਕਹਿੰਦਾ ਗੇਅਰ ਦੇ ਨੰਬਰਾਂ ਦਾ ਫਰਕ ਪੈਂਦਾ। ਫਾਲਸੋ ਜੀ ਕੋਈ ਫਰਕ ਨਹੀਂ ਪੈਂਦਾ ਇਹ ਤੇ। ਅੱਛਾ ਜੀ ਇਹ ਵੀ ਨਾ ਦੂਸਰੀ ਗਲਤੀ ਨਾ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ। 20 ਨੰਬਰ il conducente che intende sorpassare ਕਹਿੰਦਾ ਉਹ ਡਰਾਈਵਰ ਜਿਹੜਾ ਓਵਰਟੇਕ ਕਰਨਾ ਚਾਹੁੰਦਾ ਹੈ deve accertarsi semplicemente ਕਹਿੰਦਾ ਸਿਰਫ ਇਸ ਗੱਲ ਦਾ accertarsi ਕਰ ਲੈ, ਮਤਲਬ ਵੇਖ ਲਵੇ, ਯਕੀਨ ਕਰ ਲੈ, ਪੱਕ ਕਰ ਲੈ ਕਿ nessun veicolo provenga ਕਿ ਕੋਈ ਗੱਡੀ ਤੇ ਨਹੀਂ ਪਈ ਹੁੰਦੀ dalla direzione opposta opposite side ਤੇ। ਫਾਲਸੋ ਜੀ। ਅੱਛਾ ਇਹ ਸਿਰਾ ਧਿਆਨ ਰੱਖਣਾ ਹੈ ਵੀ ਸਿਰਫ ਇੱਕ ਚੀਜ਼ ਨਹੀਂ ਵੇਖਣੀ ਹੁੰਦੀ, ਬਾਕੀ ਹੋਰ ਵੀ ਚੀਜ਼ਾਂ ਨੇ। ਠੀਕ ਹੈ, ਤੇ ਬਾਕੀ ਜੀ ਆ ਚਿਰਤਾਰ ਸੇ ਆਇਆ ਸੈਂਪਰੇ ਵੇਰੋ 3 ਫਾਲਸੋ ਨੇ। ਹੁਣ ਫਾਲਸੋ ਮੈਨੂੰ ਨਹੀਂ ਇੱਥੇ ਪਤਾ ਪੈ ਲੱਗਦਾ ਕਿਹੜਾ ਹੈ ਤੇ ਪੁੱਛ ਲਵਿਆ ਜੇ ਅਗਰ ਕਿਸੇ ਪੁੱਛਣਾ ਹੋਇਆ ਤਾਂ। 21 ਨੰਬਰ il simbolo raffigurato ਹੈ ਨਿਸ਼ਾਨ ਦਿਖਾਇਆ ਗਿਆ ਇੰਡੀਕਾ ਇਹ ਦੱਸ ਰਿਹਾ
un dispositivo, एक dispositivo एक डिवाइस है दा उजारे इन काजी ਦੀ ਐਮਰਜੈਂਸੀ ਜਿਹੜੀ ਐਮਰਜੈਂਸੀ ਵਿੱਚ ਇਸਤੇਮਾਲ ਕਰਦੇ ਜੀ ਵੇਰੋ ਜੀ ਇਹ ਜਿਹੜਾ ਉਹ ਇਸ਼ਾਰਾ ਵੇ ਇਹ ਉਹ ਬਟਨ ਹੈ ਜਿਹਦੇ ਨਾਲ ਚਾਰੇ ਇਸ਼ਾਰੇ ਮਤਲਬ ਖਤਰੇ ਵਾਲੇ ਇਸ਼ਾਰੇ ਆਨ ਹੁੰਦੇ ਨੇ 22 ਨੰਬਰ E opportuno per il conducente ਕਹਿੰਦਾ ਡਰਾਈਵਰ ਵਾਸਤੇ ਸਲਾਹ ਵੇ che accusa segni di stanchezza ਜਿਹੜਾ ਥਕਾਵਟ ਮਹਿਸੂਸ ਕਰ ਰਿਹਾ ਹੈ raggiungere la più vicina piazzola di sosta ਉਹ ਜਿਹੜਾ ਕੋਈ ਨਜ਼ਦੀਕ ਪਿਆਜ਼ੋਲਾ ਦੀ ਸੋਸਤ ਹੈ ਉੱਥੇ ਪਹੁੰਚੇ e riposare ਤੇ ਆਰਾਮ ਕਰੇ ਵੇਰੋ ਅੱਛਾ ਜੀ ਪਿਆਜ਼ੋਲਾ ਦੀ ਸੋਸਤਾ sempre falso ਦੋ ਵੇਰੋ ਇੱਕ separa ਨਾਲ ਔਰ ਇੱਕ riposare ਨਾਲ ਇਹ riposare ਆ ਗਿਆ 3 ਨੰਬਰ La forza ribaltante in curva aumenta ਕਹਿੰਦਾ ਜਿਹੜੀ ਮੋੜ ਦੇ ਵਿੱਚ ਉਲਟਾਣੇ ਵਾਲੀ ਤਾਕਤ ਹੁੰਦੀ ਮਤਲਬ ਜਿਹੜੀ ਗੱਡੀ ਉਲਟਦੀ ਏ ਕਹਿੰਦਾ ਉਹ ਤਾਕਤ ਵੱਧ ਜਾਏਗੀ al aumentare della velocità ਸਪੀਡ ਵਧਣੇ ਦੇ ਨਾਲ ਵੇਰੋ ਜੀ ਅਗਰ ਸਪੀਡ ਮੋੜ ਵਿੱਚ ਵਧਾਉਂਦੇ ਹੋ ਤੇ ਗੱਡੀ ਉਲਟਣੇ ਦੇ ਚਾਂਸ ਵੱਧ ਜਾਂਦੇ ਨੇ 24 ਨੰਬਰ il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un emissione stradale ਬਈ ਇੱਕ ਸੜਕ ਦੀ ਐਂਟਰੀ entrata ਵੇ con corsia di accelerazione ਨਾਲ ਫਾਲਸੋ ਜੀ corsia di accelerazione ਇਸ ਤਰ੍ਹਾਂ ਟੇੜਾ ਤਿਰਛਾ ਨਾਲ ਲੱਗੇਗਾ 5 ਨੰਬਰ il segnale raffigurato ਹੈ ਨਿਸ਼ਾਨ ਦਿਖਾਇਆ ਗਿਆ si trova ਕਹਿੰਦਾ ਮਿਲੇਗਾ su strade exumane principale ਦੇ ਉੱਤੇ ਫਾਲਸੋ 26 ਨੰਬਰ la distrazione del conducente ਜਿਹੜਾ ਡਰਾਈਵਰ ਦਾ ਧਿਆਨ ਹਟਦਾ ਹੈ può essere causata ਕਹਿੰਦੇ ਦੀ ਵਜ੍ਹਾ ਹੋ ਸਕਦੀ ਹੈ dalla accensione di una sigaretta ਜਿਹੜਾ ਇੱਕ ਸਿਗਰਟ ਆਨ ਕਰੀਦਾ ਲਾਈਦਾ ਕਹਿੰਦਾ ਇਹ ਇੱਕ ਵਜ੍ਹਾ ਹੋ ਸਕਦੀ ਵੇਰੋ ਅੱਛਾ ਜੀ ਇਹ ਵੀ ਸਵਾਲ ਜਿਹੜਾ ਇਹ ਵੀ ਇੰਪੋਰਟੈਂਟ ਹੈ ਇਹ ਵੀ ਹੁੰਦਾ ਰਹਿੰਦਾ ਹੈ ਐਗਜ਼ਾਮ ਵਿੱਚ 27 ਨੰਬਰ dovendo attraversare incrocio ਕਹਿੰਦਾ ਚੌਕ ਨੂੰ ਕ੍ਰਾਸ ਕਰਨਾ ਜੇ rappresentato in figura da ਤਸਵੀਰ ਦਿਖਾਇਆ ਗਿਆ i veicoli devono transitare nel seguente ordine ਗੱਡੀਆਂ ਇਸ ordine ਨਾਲ ਇਸ ਤਰਤੀਬ ਨਾਲ ਚੱਲਣਾ ਹੈ ATS ਠੀਕ ਹੈ ਤਸਵੀਰ ਹੋ ਚੈੱਕ ਕਰ ਲਵਿਆ 28 ਨੰਬਰ lungo le corsie di emergenza delle autostrade ਕਹਿੰਦਾ ਜਿਹੜੇ autostrade ਦੇ ਕੁਰਸੀਏ ਦੀ ਐਮਰਜੈਂਸਾ ਨੇ i pedoni possono transitare ਕਹਿੰਦਾ ਉੱਥੇ ਪੈਦਲ ਚੱਲ ਸਕਦੇ ਨੇ solo per raggiungere i punti ਸਿਰਫ ਉਸ ਪੁਆਇੰਟ ਉਸ ਜਗ੍ਹਾ ਤੇ ਪਹੁੰਚਣੇ ਵਾਸਤੇ per le richieste di soccorso ਜਿੱਥੇ ਤੁਸੀਂ ਹੈਲਪ ਦੀ ਰਿਕੁਐਸਟ ਕਰ ਸਕਦੇ ਹੋ ਐਪਲੀਕੇਸ਼ਨ ਦੇ ਸਕਦੇ ਹੋ ਵੇਰੋ ਅੱਛਾ ਇਸ ਚੀਜ਼ ਵੱਲ ਧਿਆਨ ਰੱਖਣਾ ਹੈ solo per raggiungere i punti ਸਿਰਫ ਉਸ ਪੁਆਇੰਟ ਉਸ ਜਗ੍ਹਾ ਤੇ ਪਹੁੰਚਣੇ ਵਾਸਤੇ per le richieste di soccorso ਜਿੱਥੇ ਤੁਸੀਂ ਹੈਲਪ ਦੀ ਰਿਕੁਐਸਟ ਕਰਨੀ ਮਤਲਬ ਜਿਹੜੇ ਬੂਥ ਵਗੈਰਾ ਲੱਗੇ ਹੁੰਦੇ ਨੇ ਐਮਰਜੈਂਸੀ ਵਾਲੇ ਉੱਥੇ ਪਹੁੰਚਣ ਵਾਸਤੇ ਇਹੀ ਵਜ੍ਹਾ ਸਿਰਫ ਜਿੱਥੇ ਤੁਸੀਂ ਕੁਰਸੀਆਂ ਦੀ ਐਮਰਜੈਂਸਾ ਤੇ ਚੱਲ ਸਕਦੇ ਹੋ ਠੀਕ ਹੈ ਐਵੇਂ ਆਮ ਰੂਟੀਨ ਨਹੀਂ ਚੱਲ ਸਕਦੇ ਠੀਕ ਹੈ ਇਹਦਾ ਫਾਲਸੋ ਕਿਤੇ ਲੇਕਿਨ ਵੇਰੋ ਹੈ 29 ਨੰਬਰ I conducenti di veicoli a due ruote ਜਿਹੜੇ ਦੋ ਟਾਇਰਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਨੇ essendo meno facilmente visibili in distanza ਕਹਿੰਦਾ ਦੂਰੋਂ ਘੱਟ ਨਜ਼ਰ ਆਉਂਦੇ ਨੇ durante le ore notturne ਰਾਤ ਦੇ ਟਾਈਮ ਵਿੱਚ devono in ogni caso circolare ਕਹਿੰਦਾ ਇਹਨਾਂ ਹਰ ਹਾਲਤ ਤੇ ਚੱਲਣਾ con proiettori abbaglianti accesi abbaglianti ਲਾਈਟਾਂ ਆਨ ਕਰਕੇ ਕਹਿੰਦਾ ਇਹਨਾਂ ਹਰ ਹਾਲਤ ਤੇ ਚੱਲਣਾ ਫਾਲਤੂ ਦੀ ਹਰ ਹਾਲਤ ਵਿੱਚ abbaglianti ਲਾਈਟ ਤੇ ਆਨ ਹੀ ਨਹੀਂ ਕਰ ਸਕਦੇ ਤੁਸੀਂ ਠੀਕ ਹੈ 3 ਨੰਬਰ per diminuire il rumore ਕਹਿੰਦਾ ਸ਼ੋਰ ਘਟਾਣੇ ਵਾਸਤੇ non si deve accelerare ਰੇਸ ਨਹੀਂ ਦੇਣੀ quando il veicolo fermo ਜਦੋਂ ਗੱਡੀ ਰੁਕੀ ਹੈ ਵੇਰੋ ਜਦੋਂ ਗੱਡੀ ਰੁਕੀ ਹੈ ਤੇ ਫਜ਼ੂਲ ਰੇਸ ਨਹੀਂ ਦੇਣੀ ਤੇ ਲਓ ਜੀ ਅੱਜ ਦਾ ਸਕੇਦਾ ਇੱਥੇ ਖਤਮ ਹੋ ਗਿਆ